लाहौर विच मुबैना इज्तमाही ज़्यादती ते इस्तकाते हमल तो बाद घरेलू मुलाजमत हलाकत तफ्तीश का दायरा वसी कर दिता गया है। बेगुनाह करार दिते गए मालिकान नूं कत्ल दियां दिफात शामिल होने बाद दोबारा तफ्तीश विच शामिल करने का फैसला किया गया। तफसील दस्से ने नुमान शेख। ਦੀ ਮਾਲਕਨ ਦਾ ਪੁੱਤਰ ਪਿਛਲੇ ਸਾਲ ਦਸੰਬਰ ਵਿੱਚ ਆਪਣੀ ਬੀਵੀ ਨਾਲ ਝਗੜੇ ਤੋਂ ਬਾਅਦ ਡਿਫੈਂਸ ਤੋਂ ਮਾਡਲ ਟਾਊਨ ਆਪਣੀ ਵਾਲਦਾ ਕੋਲ ਆ ਗਿਆ, ਜਿੱਥੇ ਉਸਨੇ ਮੁਬੈਨਾ ਤੌਰ ਤੇ ਡਰਾਈਵਰ ਦੇ ਨਾਲ ਰਲ ਕੇ ਘਰੇਲੂ ਮੁਲਾਜ਼ਮਾਂ ਨੂੰ ਇਜਤਮਾਈ ਜ਼ਿਆਦਤੀ ਦਾ ਨਿਸ਼ਾਨਾ ਬਣਾਇਆ। ਮੁਲਾਜ਼ਮਾਂ ਦੇ ਹਮਲਾ ਹੋਣ ਤੋਂ ਬਾਅਦ ਉਸ ਨੂੰ ਅਸਕਾਤੇ ਹਮਲ ਦੀਆਂ ਗੋਲੀਆਂ ਦਿੱਤੀਆਂ ਗਈਆਂ ਤੇ ਫਿਰ ਰਾਏਵਿੰਡ ਦੇ ਨਿੱਜੀ ਹਸਪਤਾਲ ਵਿੱਚ ਆਪਰੇਸ਼ਨ ਕਰਵਾਇਆ ਗਿਆ। ਤਬੀਅਤ ਜ਼ਿਆਦਾ ਖਰਾਬ ਹੋਣ ਤੋਂ ਉਸ ਨੂੰ ਸਰਵਿਸਿਜ਼ ਹਸਪਤਾਲ ਮੁੰਤਕਿਲ ਕਰ ਦਿੱਤਾ ਗਿਆ, ਜਿੱਥੇ ਪੁਲਿਸ ਨੇ ਘਰੇਲੂ ਮੁਲਾਜ਼ਮਾਂ ਦੇ ਬਿਆਨ ਤੇ ਮੁਕੱਦਮਾ ਦਰਜ ਕਰ ਲਿਆ, ਪਰ ਮੁਲਾਜ਼ਮਾਂ ਦੀ ਜਾਨ ਨਾ ਬਚਾਈ ਜਾ ਸਕੀ। ਪੁਲਿਸ ਦੇ ਮੁਤਾਬਕ ਕੁੜੀ ਨੇ ਮੌਤ ਤੋਂ ਪਹਿਲਾਂ ਅਦਾਲਤ ਵਿੱਚ ਨਾਮਜ਼ਦ ਮੁਲਜ਼ਮ ਅਲੀ ਨਕਵੀ ਦੇ ਬੇਗੁਨਾਹ ਹੋਣ ਦਾ ਬਿਆਨ ਦਿੱਤਾ, ਪਰ ਮੁਲਾਜ਼ਮਾਂ ਦੀ ਮੌਤ ਤੋਂ ਬਾਅਦ ਮੁਕੱਦਮੇ ਵਿੱਚ ਕਤਲ ਦੀਆਂ ਦਫਾਤ ਸ਼ਾਮਿਲ ਕੀਤੀਆਂ ਗਈਆਂ, ਜਿਸ ਤੇ ਅਸਰ ਨੌ ਤਫਤੀਸ਼ ਕੀਤੀ ਜਾਵੇਗੀ। ਨਾਮਜ਼ਦ ਮੁਲਜ਼ਮਾਨ ਨੂੰ ਦੁਬਾਰਾ ਤਫਤੀਸ਼ ਵਿੱਚ ਸ਼ਾਮਿਲ ਹੋਣ ਲਈ ਨੋਟਿਸ ਜਾਰੀ ਕਰ ਦਿੱਤੇ ਗਏ ਨੇ, ਜਦਕਿ ਮੁਲਜ਼ਮ ਡਰਾਈਵਰ ਹਸਨ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਪੁਲਿਸ ਦੇ ਮੁਤਾਬਕ ਕੇਸ ਦੀ ਰਿਪੋਰਟ DIG ਇਨਵੈਸਟੀਗੇਸ਼ਨ ਨੂੰ ਭਿਜਵਾ ਦਿੱਤੀ ਗਈ ਹੈ। ਮੌਤ ਦੀਆਂ ਵਜੂਹਾਤ ਜਾਣਨ ਲਈ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਹੈ। ਨੁਮਾਨ ਸ਼ੇਖ, ਚੌਪਾਲ, ਲਾਹੌਰ।